ਵੀ ਅਸੀਂ ਜਿੱਤਦੇ ਹਾਂ ਤਾਂ ਅਸੀਂ ਨਿਮਰਤਾ ਦਿਖਾਉਣੀ ਹੈ ਤੇ ਚੁਣੌਤੀਆਂ ਪੰਥ ਨੂੰ ਸਮੇਂ-ਸਮੇਂ ਸਿਰ ਆਉਂਦੀਆਂ ਰਹਿੰਦੀਆਂ ਹਾਂ ਤੇ ਖਾਲਸਾ ਤਿਆਰ ਬਰ ਤਿਆਰ ਹੈ ਵੀ ਮੇਰੀ ਕੌਮ ਸੁੱਤੀ ਪਈ ਹੈ, ਜਿਹਦੇ ਜਾਗ ਗਈ ਮੈਨੂੰ ਜਿਤਾ ਦੂਗੀ। ਉਹ ਅੱਜ ਜਾਗ ਗਈ ਤੇ ਉਹਨੂੰ ਜਿਤਾ ਦਾ। ਇਹ ਨੌਜਵਾਨੀ ਦੀ ਜਿੱਤ ਹੋਈ ਹੈ ਤੇ ਅਕਾਲ ਪੁਰਖ ਮਹਾਰਾਜ ਨੇ ਇਹ ਜਿੱਤ ਕਰਾਈ ਹੈਗੀ ਹੈ। TV 84 ਇੰਡੀਆ ਦੇ ਨਾਲ ਜੁੜੇ ਹੋ। ਮੈਂ ਰਜਿੰਦਰ ਸਿੰਘ ਸਭਰਾ। ਅੱਜ ਪੰਜਾਬ ਦੇ ਲੋਕਾਂ ਦੇ ਵਾਸਤੇ ਬਹੁਤ ਵੱਡਾ ਇੱਕ ਖੁਸ਼ੀ ਵਾਲਾ ਦਿਨ ਹੈ, ਕਿਉਂਕਿ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਵੀ ਅੱਜ ਤੋਂ 3 ਮਹੀਨੇ ਪਹਿਲਾਂ ਇੱਕ ਬਹੁਤ ਵੱਡਾ ਫਤਵਾ ਦਿੱਤਾ ਸੀ। ਤਾਂ ਪਰ ਆਮ ਆਦਮੀ ਪਾਰਟੀ ਦੇ ਉੱਪਰ ਇਲਜ਼ਾਮ ਲੱਗੇ ਸੀ। ਉਹਨਾਂ ਨੇ ਪੰਜਾਬ ਦਾ ਜਿਹੜਾ ਕਿਤੇ ਨਾ ਕਿਤੇ ਜਿਹੜਾ ਪੰਜਾਬ ਦੀ ਜਿਹੜੀ ਦੌਲਤ ਸੀ, ਚਾਹੇ ਉਹ ਧਨ ਦੀ ਦੌਲਤ ਹੋਵੇ, ਧਨ ਦੀ ਗੱਲ ਹੋਵੇ, ਚਾਹੇ ਪੈਸਿਆਂ ਦੀ ਗੱਲ ਹੋਵੇ, ਤਾਂ ਵੱਡੀ ਤਾਦਾਦ ਦੇ ਵਿੱਚ ਲੁਟਾਈ ਹੈ। ਤਾਂ ਅੱਜ ਸਰਦਾਰ ਸਿਮਰਨਜੀਤ ਸਿੰਘ ਮਾਨ, ਜਿਸ ਦੀ ਹਮਾਇਤ ਦੇ ਵਿੱਚ ਪਿਛਲੇ ਲੰਮੇਰੇ ਸਮੇਂ ਤੋਂ ਕੁਝ ਅਜਿਹੇ ਨੌਜਵਾਨ ਗੱਲਬਾਤ ਕਰਦੇ ਰਹੇ ਨੇ, ਹੱਕ ਦੇ ਵਿੱਚ, ਹਮਾਇਤ ਦੇ ਵਿੱਚ ਨਿੱਤਰਦੇ ਰਹੇ ਨੇ, ਤਾਂ ਉਹਨਾਂ ਦੇ ਵੱਲੋਂ ਇੱਕੋ ਤਰਕ ਦਿੱਤਾ ਜਾਂਦਾ ਰਿਹਾ ਕਿ ਮਾਨ ਸਾਹਿਬ ਦੀ ਕੁਰਬਾਨੀ ਬਹੁਤ ਵੱਡੀ ਹੈ, ਉਹਨਾਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ। ਤਾਂ ਅੱਜ ਨੌਜਵਾਨਾਂ ਦੇ ਵੱਲੋਂ ਖਰੜ ਬੱਸ ਸਟੈਂਡ ਤੋਂ ਲੈ ਕੇ ਗੁਰਦੁਆਰਾ ਅੰਬ ਸਾਹਿਬ, ਮੋਹਾਲੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਤੱਕ ਮਾਰਚ ਕੀਤਾ ਜਾਣਾ ਹੈ। ਦੀਪ ਸਿੱਧੂ ਦੀਆਂ ਤਸਵੀਰਾਂ ਹੱਥ ਦੇ ਵਿੱਚ, ਨੌਜਵਾਨਾਂ ਦੇ ਨਾਲ ਗੱਲਬਾਤ ਕਰਾਂਗੇ। ਬਾਈ, ਸਭ ਤੋਂ ਪਹਿਲਾਂ ਬਹੁਤ ਵੱਡੀ ਖੁਸ਼ੀ ਵਾਲਾ ਦਿਨ ਹੈ ਅੱਜ, ਕਿਉਂਕਿ ਮਾਨ ਸਾਹਿਬ ਦੀ ਕੁਰਬਾਨੀ ਨੂੰ ਪੰਜਾਬ ਦੇ ਲੋਕ ਨਤਮਸਤਕ ਹੁੰਦੇ, ਉਹਨਾਂ ਦੀ ਕੁਰਬਾਨੀ ਬਹੁਤ ਵੱਡੀ ਹੈ। ਅੱਜ ਜਿੱਤ ਦੀ ਖੁਸ਼ੀ ਦੇ ਵਿੱਚ ਨੌਜਵਾਨਾਂ ਦੇ ਵੱਲੋਂ ਮਾਰਚ ਕੀਤਾ ਜਾ ਰਿਹਾ, ਕਿਵੇਂ ਦੇਖਦੇ ਹੋ? ਸਭ ਤੋਂ ਪਹਿਲਾਂ ਤਾਂ ਸਾਰੇ ਪੰਜਾਬ ਵਾਸੀਆਂ ਦਾ, ਇੱਥੇ ਪੰਥ ਦੀ ਸਫਾ 'ਚ ਵਿਚਰੇ ਨੌਜਵਾਨ ਗੁਰਸਿੱਖਾਂ ਦਾ ਧੰਨਵਾਦ, ਜਿਨ੍ਹਾਂ ਦੇ ਵਿਹੜੇ 'ਚ ਖੁਸ਼ੀ ਨੇ ਫੇਰ ਆ ਕੇ ਦਸਤਕ ਕੀਤੀ ਹੈ। ਤੇ ਪਰ ਇਸ ਤੋਂ ਪਹਿਲਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਇੱਕ ਬਿਆਨ ਆਇਆ ਸੀ ਕਿ ਜਦੋਂ ਅਸੀਂ ਜਿੱਤਦੇ ਹਾਂ ਤਾਂ ਅਸੀਂ ਨਿਮਰਤਾ ਦਿਖਾਉਂਦੇ ਹਾਂ ਤੇ ਜਦੋਂ ਹਾਰਦੇ ਹਾਂ ਤਾਂ ਅਸੀਂ ਚੁਣੌਤੀਆਂ ਦਿੰਦੇ ਹਾਂ। ਤੇ ਇਸੇ ਚੀਜ਼ ਨੂੰ ਅਸੀਂ ਅੱਜ ਸੰਗਤਾਂ 'ਚ ਲੈ ਕੇ ਆਏ ਹਾਂ ਕਿ ਅਸੀਂ ਨਿਮਰਤਾ ਸਹਿਤ ਵਿਚਰ ਰਹੇ ਹਾਂ। ਅਸੀਂ ਕੋਈ ਹੋਰਾਂ ਪਾਰਟੀਆਂ ਵਾਂਗ ਢੋਲੀ ਵਗੈਰਾ ਸ਼ੋਰ ਸ਼ਰਾਬਾ ਨਹੀਂ ਕਰਨਾ ਪਸੰਦ ਕਰਦੇ। ਅਸੀਂ ਆਪਣੇ ਖਾਲਸਾਈ ਨਿਸ਼ਾਨ ਸਾਹਿਬ ਦੀ ਛਾਂ ਹੇਠ ਵਿਚਰਨਾ ਪਸੰਦ ਕਰਦੇ ਹਾਂ, ਕਿਉਂਕਿ ਜਦੋਂ ਵੀ ਅਸੀਂ ਜਿੱਤਦੇ ਹਾਂ ਤਾਂ ਅਸੀਂ ਨਿਮਰਤਾ ਦਿਖਾਉਣੀ ਹੈ ਤੇ ਚੁਣੌਤੀਆਂ ਪੰਥ ਨੂੰ ਸਮੇਂ-ਸਮੇਂ ਸਿਰ ਆਉਂਦੀਆਂ ਰਹਿੰਦੀਆਂ ਤੇ ਖਾਲਸਾ ਤਿਆਰ ਬਰ ਤਿਆਰ ਹੈ ਜਿਹਦੇ ਵਾਸਤੇ। ਗੁਰਿੰਦਰ ਸਿੰਘ, ਇੱਕ ਹੋਰ ਸਵਾਲ ਹੈ। ਆਮ ਆਦਮੀ ਪਾਰਟੀ ਦੀ ਗੱਲ ਕੀਤੀ, 3 ਮਹੀਨੇ ਪਹਿਲਾਂ ਸੱਤਾ ਦੇ ਵਿੱਚ ਆਈ ਸੀ, ਪੰਜਾਬ ਦੇ ਲੋਕਾਂ ਨੇ ਬਹੁਤ ਵੱਡਾ ਫਤਵਾ ਦਿੱਤਾ ਸੀ। ਐਸੀ ਉਮੀਦ ਨਹੀਂ ਸੀ ਕਿ ਸੰਗਰੂਰ ਦੇ ਵਿੱਚ ਇਸ ਤਰੀਕੇ ਦੇ ਨਾਲ ਬਾਜੀ ਪਲਟ ਜਾਏਗੀ, ਜਿਸ ਤਰੀਕੇ ਦੇ ਨਾਲ ਪੰਜਾਬ ਦੇ ਲੋਕਾਂ ਨੇ ਮਾਨ ਸਾਹਿਬ ਨੂੰ ਜਿੱਤ ਦਿਵਾਈ ਹੈ। ਕਿਉਂਕਿ ਜਿਹੜੀਆਂ ਪਾਰਟੀਆਂ ਨੇ ਉਹਨਾਂ ਨੂੰ ਸੱਤਾ ਵਿੱਚ ਆਉਣ ਵਾਸਤੇ, ਆਪਣੀਆਂ ਸੀਟਾਂ ਜਿੱਤਣ ਵਾਸਤੇ ਪੈਸੇ ਦੀ ਵਰਤੋਂ ਕਰਨੀ ਪੈਂਦੀ ਹੈ, ਵੱਖ-ਵੱਖ ਤਰੀਕਿਆਂ ਦੇ ਨਾਲ, ਕਿਤੇ ਨਾ ਕਿਤੇ ਨਸ਼ੇ ਦੀ ਵਰਤੋਂ ਵੀ ਕਰਨੀ ਪੈਂਦੀ ਹੈ। ਪਰ ਮਾਨ ਸਾਹਿਬ ਇੱਕ ਤਰੀਕੇ ਦੇ ਨਾਲ ਨਰੋਲ ਹੋ ਕੇ ਪੰਜਾਬ ਦੇ ਲੋਕਾਂ ਦੇ ਵਿੱਚੋਂ ਸੁਰਖਰੂ ਹੋ ਕੇ ਸੰਗਰੂਰ ਦੇ ਲੋਕਾਂ ਨੇ ਉਹਨਾਂ ਨੂੰ ਜਿੱਤ ਦਿਵਾਈ ਹੈ। ਇਸ ਜਿੱਤ ਨੂੰ ਕਿਵੇਂ ਦੇਖਿਆ ਜਾਵੇ? ਦੇਖੋ ਜੀ, ਇਹ ਤਾਂ ਸਿਰਫ ਤੇ ਸਿਰਫ ਸਪਸ਼ਟ ਨਿਸ਼ਾਨਾ ਹੈ ਕਿ ਸਾਡੀ ਜਦੋਂ ਵੀ ਲੜਾਈ ਹੋਈ ਹੈ, ਸਾਡੀ ਸਿੱਧੀ ਆਰ-ਪਾਰ ਦੀ ਲੜਾਈ ਦਿੱਲੀ ਨਾਲ ਹੋਈ ਹੈ। ਕਿਉਂਕਿ ਜੋ ਇਹ ਜਿੰਨੇ ਵੀ ਹਨ, ਇਹਨਾਂ ਨੂੰ ਸਰਦਾਰ ਸਿਮਰਨਜੀਤ ਸਿੰਘ ਮਾਨ ਵੀ ਬੋਲ ਕੇ ਦੱਸ ਚੁੱਕੇ ਹਨ ਕਿ ਸਾਡੀ ਲੜਾਈ ਚੂਚਿਆਂ ਨਾਲ ਨਹੀਂ, ਸਾਡੀ ਲੜਾਈ ਦਿੱਲੀ ਸਟੇਟ ਨਾਲ ਹੈ। ਤੇ ਦਿੱਲੀ ਸਟੇਟ ਦੀ ਲੜਾਈ ਹਮੇਸ਼ਾ ਹੀ ਲਕੀਰ ਖਿੱਚ ਕੇ ਲੜੀ ਗਈ ਹੈ, ਚਾਹੇ ਉਹ ਪੁਰਾਣੇ ਸਮੇਂ ਤੋਂ, ਬਾਬਾ ਦੀਪ ਸਿੰਘ ਦੇ ਸਮੇਂ ਤੋਂ ਲਾ ਲਈ ਜਾਵੇ, ਚਾਹੇ ਸਮੇਂ-ਸਮੇਂ ਦੇ ਜਿੰਨੇ ਵੀ ਹੁਕਮਰਾਨ ਹੋਏ ਹਨ, ਤਾਂ ਜਿੰਨੇ ਵੀ ਆਪਣੇ ਨੌਜਵਾਨ ਗੁਰਸਿੱਖਾਂ ਨੇ ਲੜਾਈ ਲੜੀ ਹੈ ਤਾਂ ਉਹ ਲਕੀਰ ਖਿੱਚ ਕੇ ਲੜੀ ਹੈ। ਤਾਂ ਇਹ ਜੋ ਲਕੀਰ ਖਿੱਚਣ ਵਿੱਚ ਸਮਾਂ ਲੱਗ ਗਿਆ ਹੈ, ਇਹਦੇ ਵਿੱਚ ਕੁਛ ਕਰਕੇ ਆਪਣੇ ਨੌਜਵਾਨ ਜਾਂ ਆਪਣੇ ਜੋ ਪੰਥ ਦੇ ਮਤਲਬ ਲੀਡਰ ਹਨ ਜਾਂ ਜੋ ਕਥਾਵਾਚਕ ਹਨ, ਉਹ ਦੱਸਣ ਵਿੱਚ ਕਾਮਯਾਬ ਨਹੀਂ ਹੋਏ ਹਨ। ਇਸ ਕਰਕੇ ਇਹ ਲਕੀਰ ਵਿੱਚ ਇੰਨਾ ਸਮਾਂ ਲੱਗ ਗਿਆ ਕਿ ਆਪਾਂ ਟੱਪਣ ਨੂੰ ਦੁਬਾਰਾ 25 ਸਾਲ ਲੱਗੇ ਹਨ। ਭਾਈ ਸਾਹਿਬ ਜੀ, ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿ ਖਾਲਸਾ, ਵਾਹਿ ਫਤਿਹ। ਭਾਈ ਸਾਹਿਬ ਜੀ, ਬਹੁਤ ਇੱਕ ਖੁਸ਼ੀ ਵਾਲਾ ਦਿਨ ਹੈ। ਮਾਨ ਸਾਹਿਬ ਦੀ ਜਿੱਤ ਨੂੰ ਕਿਵੇਂ ਦੇਖਦੇ ਹੋ? ਬਹੁਤ ਖੁਸ਼ੀ ਦੀ ਗੱਲ ਹੈ। ਸਾਰਿਆਂ ਸੰਗਤਾਂ ਨੂੰ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਅੱਜ ਜੋ ਪੰਜਾਬ ਦੇ ਲੋਕਾਂ ਨੇ ਇੱਕ ਇਹ ਨਤੀਜਾ ਸਾਹਮਣੇ ਲਿਆਂਦਾ ਹੈਗਾ, ਇਹ ਦੱਸ ਰਿਹਾ ਹੈ ਕਿ ਸਿੱਖ ਕੌਮ ਨੂੰ ਜਿਹੜਾ ਹੈ ਕੋਈ ਵਧੀਆ ਲੀਡਰ ਜਿਹੜਾ ਅੱਜ ਤੱਕ ਨਹੀਂ ਮਿਲਿਆ। ਅਤੇ ਪਹਿਲਾਂ ਜਿਹੜਾ ਜਿੰਨੇ ਵੀ ਆਏ ਹੈਗੇ, ਕਿਸੇ ਨੇ ਵੀ ਪੰਜਾਬ ਦੀ ਗੱਲ ਜਾਂ ਸਿੱਖ ਕੌਮ ਦੀ ਗੱਲ ਦਿੱਲੀ ਜਾ ਕੇ ਨਹੀਂ ਕੀਤੀ, ਪਰ ਇੱਕੋ ਸਿਮਰਨਜੀਤ ਸਿੰਘ ਮਾਨ ਹੈ ਜਿਹੜੇ ਉੱਥੇ ਜਾ ਕੇ ਪੰਜਾਬ ਦੀ ਅਤੇ ਸਿੱਖ ਕੌਮ ਦੀ ਗੱਲ ਕਰ ਸਕਦੇ ਹੈਗੇ। ਅਤੇ ਇਸ ਕਰਕੇ ਲੋਕਾਂ ਨੇ ਜਿਹੜਾ ਹੈ ਉਹਨਾਂ ਨੂੰ ਭਾਰੀ ਵੋਟਾਂ ਦੇ ਨਾਲ, ਭਾਰੀ ਬਹੁਮਤ ਦੇ ਨਾਲ ਜਿਤਾਇਆ ਹੈ। ਮਾਨ ਸਾਹਿਬ ਭਾਵੁਕ ਹੋ ਕੇ ਇੱਕ ਗੱਲ ਕਿਹਾ ਕਰਦੇ ਸੀ ਕਿ ਮੇਰੀ ਕੌਮ ਮੈਨੂੰ ਹਰਾ ਦਿੰਦੀ ਹੈ। ਅੱਜ ਉਹਨਾਂ ਦੀ ਕੌਮ ਨੇ ਉਹਨਾਂ ਨੂੰ ਜਿਤਾਤਾ। ਜਿਤਾਤਾ ਜੀ, ਹਾਂਜੀ ਹਾਂ, ਬਹੁਤ ਵਧੀਆ ਗੱਲ ਹੈ। ਉਹਨਾਂ ਦੇ ਗੱਲਾਂ ਦੇ ਜੋ ਫੁੱਲ ਚੜਾਇਆ ਸੰਗਤਾਂ ਨੇ, ਸਿੱਖ ਸੰਗਤਾਂ ਨੇ, ਵੀ ਜੋ ਉਹਨਾਂ ਨੇ ਕਿਹਾ ਹੈਗਾ ਵੀ ਮੇਰੀ ਕੌਮ ਸੁੱਤੀ ਪਈ ਹੈ, ਜਿਹਦੇ ਜਾਗ ਗਈ ਮੈਨੂੰ ਜਿਤਾ ਦੂਗੀ। ਉਹ ਅੱਜ ਜਾਗ ਗਈ ਤੇ ਉਹਨੂੰ ਜਿਤਾ ਦਾ। ਜਿਵੇਂ ਅਸੀਂ ਸਵੇਰੇ ਨਤੀਜੇ ਦੇਖਦੇ ਸੀ ਤਾਂ ਉਹਨਾਂ ਨਤੀਜਿਆਂ ਦੇ ਵਿੱਚ ਕਿਤੇ ਨਾ ਕਿਤੇ ਇਹ ਲੱਗਦਾ ਸੀ ਕਿ ਜਿਵੇਂ ਮਾਨ ਸਾਹਿਬ ਅੱਗੇ ਚੱਲਦੇ ਨੇ ਤਾਂ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਕਿਤੇ ਨਾ ਕਿਤੇ ਭਾਰੂ ਹੁੰਦੀ ਨਜ਼ਰ ਆਉਂਦੀ ਸੀ। ਤਾਂ ਲੱਗਦਾ ਸੀ ਕਿ ਮਾਨ ਸਾਹਿਬ ਬਾਜੀ ਮਾਰ ਸਕਦੇ ਨੇ। ਹਾਂਜੀ ਹਾਂ, ਲੱਗ ਰਿਹਾ ਸੀਗਾ ਵੀ ਜੇ ਇਸ ਵਾਰ ਉਹ ਅੱਗੇ ਆਉਣਗੇ
ਪਰ ਕੁਝ ਸਰਕਾਰੀ ਹੋਣ ਦੇ ਕਰਕੇ ਸੋ ਉਮੀਦ ਸੀ ਕਿ ਸ਼ਾਇਦ ਦੂਜੇ ਨਾ ਅੱਗੇ ਆ ਜਾਣ, ਪਰ ਇਹ ਮਹਾਰਾਜ ਅਕਾਲ ਪੁਰਖ ਵੱਲੋਂ ਇਹ ਜਿਹੜਾ ਹੈ ਕ੍ਰਿਸ਼ਮਾ ਵਰਤਿਆ ਹੈਗਾ ਕਿ ਉਹ ਅੱਗੇ ਆ ਗਏ। ਉਹਨਾਂ ਨੇ ਵਾਲੀ ਚੋਣਾਂ ਤੋਂ ਬਾਅਦ ਲੰਮਾ ਸਮਾਂ ਹੋ ਗਿਆ, ਮਾਨ ਸਾਹਿਬ ਪਿੰਡ ਦੇ ਵਿੱਚ ਆਉਂਦੇ ਨੇ ਤਾਂ ਪਰ ਕਿਤੇ ਨਾ ਕਿਤੇ ਹਾਰ ਦਾ ਸਾਹਮਣਾ ਕਰਨਾ ਪੈਂਦਾ ਸੀ, ਪਰ ਲੰਮੇ ਸਮੇਂ ਬਾਅਦ ਇੱਕ ਇਤਿਹਾਸਕ ਜਿੱਤ ਹੋਈ ਹੈ। ਤਾਂ ਇਸ ਜੇ ਜਿੱਤ ਨੂੰ ਦੇਖਿਆ ਜਾਵੇ ਜਾਂ ਮਾਨ ਸਾਹਿਬ ਦੀ ਦ੍ਰਿੜਤਾ ਨੂੰ ਦੇਖਣਾ ਹੋਵੇ, ਚਾਹੇ ਜਿਹੜੀਆਂ ਵਿਰੋਧੀ ਪਾਰਟੀਆਂ ਸੀ ਉਹਨਾਂ ਦੇ ਵੱਲੋਂ ਵੱਖ-ਵੱਖ ਤਰੀਕਿਆਂ ਦੇ ਨਾਲ ਨਿਸ਼ਾਨੇ ਵੀ ਸਿੱਧੇ ਗਏ, ਤਾਂ ਪਰ ਮਾਨ ਸਾਹਿਬ ਦੀ ਦ੍ਰਿੜਤਾ ਨੂੰ ਕਿਵੇਂ ਦੇਖਿਆ ਜਾ ਸਕਦਾ? ਮਾਨ ਸਾਹਿਬ ਜਿਹੜੇ ਹੈ ਉਹ ਪੂਰਨ ਗੁਰਸਿੱਖ ਹੈਗੇ ਤੇ ਉਹ ਬਾਣੀ ਨਾਲ ਜੁੜੇ ਹੋਏ ਹੈਗੇ, ਇਸ ਕਰਕੇ ਅਕਾਲ ਪੁਰਖ ਦਾ ਉਹਨਾਂ ਦੇ ਹੱਥ ਹੈ, ਐਸੇ ਕਰਕੇ ਉਹ ਜਿਹੜੇ ਬਾਹਰ ਦੀ ਕਿਰਪਾ ਦੇ ਨਾਲ ਜਿਹੜੇ ਅੱਗੇ ਆਏ ਹੈਗੇ ਉਹ ਦ੍ਰਿੜਤਾ ਦੇ ਕਾਰਨ ਹੀ ਆਏ ਹੈ। ਇਹ ਜਿਹੜੀ ਜਿੱਤ ਹੋਈ ਹੈ ਅੱਜ, ਇਹ ਨੌਜਵਾਨੀ ਦੀ ਜਿੱਤ ਹੋਈ ਹੈ ਤੇ ਅਕਾਲ ਪੁਰਖ ਮਹਾਰਾਜ ਨੇ ਇਹ ਜਿੱਤ ਕਰਾਈ ਹੈਗੀ ਹੈ। ਜਿਵੇਂ ਆਪਾਂ ਕਹਿੰਦੇ ਹਾਂ ਇਹ ਭਾਣਾ ਅੱਜ ਮਹਾਰਾਜ ਨੇ ਵਰਤਾਇਆ ਹੈ, ਇਹ ਅਕਾਲ ਦੀ ਜਿੱਤ ਹੋਈ ਹੈ। ਜਿਵੇਂ ਆਪਾਂ ਪਿਛਲੇ ਸਮਿਆਂ ਦੇ ਵਿੱਚ ਦੇਖਦੇ ਹਾਂ ਕਿ ਮਹਾਰਾਜ ਨੇ ਕਿਰਪਾ ਕੀਤੀ ਹੈ। ਆਮ ਲੋਕ ਜਿਹੜੇ ਸੋਚਦੇ ਸੀਗੇ ਜਾਂ ਆਮ ਆਦਮੀ ਪਾਰਟੀ ਵਾਲੇ ਸੋਚਦੇ ਸੀ ਵੀ ਅਸੀਂ 92 MLA ਉੱਥੇ ਜਾ ਕੇ ਅਸੀਂ ਜ਼ੋਰ ਲਾਵਾਂਗੇ ਤੇ ਸਾਡੀ ਸਰਕਾਰ ਹੈਗੀ ਹੈ ਤੇ ਅਸੀਂ ਨੋਰਮਲੀ ਜਿੱਤ ਜਾਣਾ ਹੈ, ਉਹ ਭਾਵ ਸੀਗੇ। ਤੇ ਹੋਰ ਵੀ ਕਈ ਪੋਸਟਾਂ ਵੀ ਉਹਨਾਂ ਦੀਆਂ ਆਈਆਂ ਵੀ ਇਹ ਤਾਂ ਕੋਈ ਐਡੀ ਵੱਡੀ ਗੱਲ ਹੈ ਨਹੀਂ, ਪਰ ਇਹ ਕਲਾ ਵਰਤੀ ਹੈ ਮਹਾਰਾਜ ਦੀ, ਇਹਨੂੰ ਆਪਾਂ ਕਲਾ ਕਹਾਂਗੇ ਵੀ ਮਹਾਰਾਜ ਦੀ ਕਲਾ ਵਰਤੀ ਹੈ ਇਹ ਕਿ ਜਿਹੜੀ ਅੱਜ ਮਾਨ ਸਾਹਿਬ ਦੀ ਜਿੱਤ ਹੋਈ ਹੈ ਇੰਨੇ ਲੰਬੇ ਸਮੇਂ ਤੋਂ ਬਾਅਦ। ਉਹ ਕਿਉਂ ਕਰਕੇ ਜਿਹੜੀ ਸਾਡੀ ਸ਼੍ਰੋਮਣੀ ਕਮੇਟੀ ਹੈ ਉਹ ਪਹਿਲਾਂ BJP ਕੋਲ ਵਿਕੀ ਹੋਈ ਸੀ ਤੇ ਅੱਜ ਇਹ ਸਾਨੂੰ ਪੰਜਾਬ ਨੂੰ ਪਾੜ ਕੇ ਪਹਿਲਾਂ ਤਾਂ ਕਾਂਗਰਸ ਤੇ ਵਿਰੁੱਧ ਲੜਾਇਆ ਅਕਾਲੀਆਂ ਨੂੰ BJP ਨੇ, ਤੇ ਹੁਣ ਅੱਜ ਅਕਾਲੀਆਂ ਦੇ ਵਿਰੁੱਧ ਕਾਂਗਰਸ ਨੂੰ BJP ਨੇ ਆਪਣੇ 'ਚ ਲੈ ਲਿਆ। ਪਾਰਟੀ ਤਾਂ ਉਹੀ ਹੈਗੀ ਹੈ, ਕੈਪਟਨ ਪਹਿਲਾਂ ਕਾਂਗਰਸ ਸੀਗਾ ਤੇ ਅਕਾਲੀ ਦਲ ਵਿੱਚ ਬਾਦਲ ਸੀ, ਹੁਣ ਅੱਜ ਕਾਂਗਰਸ ਇਹਨਾਂ ਨੇ ਦੇਖਿਆ ਵੀ ਰਾਜਾ ਲੈ ਲਿਆ ਉਧਰ ਪਾਰਟੀ ਦੇ ਵਿੱਚ ਕਿ ਅਕਾਲੀ ਦਲ ਦਾ ਵਜੂਦ ਨਹੀਂ ਰਿਹਾ, ਤਾਂ ਕਰਕੇ ਹੁਣ ਰਾਜੇ ਨੂੰ BJP ਵਰਤ ਰਹੀ ਹੈ ਪੰਜਾਬ ਦੇ ਵਿਰੁੱਧ। ਤੇ ਸਾਨੂੰ ਸੋਚਣਾ ਪਊਗਾ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਵੀ ਕਿ ਅਸੀਂ ਜਿਹੜੀ ਇਹ ਪਾਰਟੀ ਹੈ BJP, ਅਸੀਂ ਇਹ ਤੋਂ ਸੁਚੇਤ ਹੋਈਏ, ਇਹਨਾਂ ਨੂੰ ਨਕਾਰੀਏ ਤੇ ਇਹਨਾਂ ਨੂੰ ਪੰਜਾਬ ਤੋਂ ਭਜਾਈਏ। ਚਾਹੇ ਕੋਈ ਆਮ ਆਦਮੀ ਪਾਰਟੀ, ਕੋਈ ਵੀ ਪਾਰਟੀ ਦਿੱਲੀ ਤੋਂ ਆਉਂਦੀ ਹੈ ਉਹ ਪੰਜਾਬ ਦਾ ਭਲਾ ਨਹੀਂ ਚਾਹੁੰਦੀ। ਇੱਕ ਬਹੁਤ ਵੱਡੀ ਗੱਲ ਹੈ ਕਿ 3 ਮਹੀਨੇ ਪਹਿਲਾਂ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਫਤਵਾ ਦਿੱਤਾ ਸੀ ਤਾਂ ਸੰਗਰੂਰ ਦੇ ਵਿੱਚ ਬਹੁਤ ਵੱਡੀ ਜਿੱਤ ਹਾਸਲ ਹੋਈ ਸੀ ਆਮ ਆਦਮੀ ਪਾਰਟੀ ਨੂੰ, ਜਿਹਦੇ ਤੋਂ ਪ੍ਰਭਾਵਿਤ ਹੋ ਕੇ ਅਨਮੋਲ ਗਗਨਮਾਨ ਹਲਕਾ ਖਰੜ ਤੋਂ ਕਹਿੰਦੇ ਰਹੇ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਰਾਜਧਾਨੀ ਉਹ ਸੰਗਰੂਰ ਹੈ, ਪਰ ਸੰਗਰੂਰ ਦੇ ਵਿੱਚੋਂ ਰਾਜਧਾਨੀ ਦੇ ਵਿੱਚੋਂ ਲੋਕਾਂ ਨੇ ਕਰਾਰੀ ਹਾਰ ਦਿੱਤੀ ਹੈ। ਇਸ ਕਰਾਰੀ ਹਾਰ ਤੋਂ ਕੀ ਨਾਪਿਆ ਜਾਵੇ? ਇਹ ਤਾਂ ਤੁਸੀਂ ਪਿਛਲੇ ਸਮੇਂ 'ਚ ਦੇਖਿਆ, ਥੋੜੇ ਦਿਨ ਪਹਿਲੇ ਉਹਨਾਂ ਨੇ ਬਿਆਨ ਦਿੱਤਾ ਸੀਗਾ ਅਨਮੋਲ ਗਗਨਮਾਨ ਨੇ ਕਿ ਜਿਹੜੀ ਵੋਟ ਘੱਟ ਪਈ ਹੈ ਉਹ ਕਹਿੰਦੇ ਵੀ ਵਢਾਈ ਚੱਲਦੀ ਹੈ ਤਾਂ ਵੋਟ ਘੱਟ ਪਈ ਹੈ। ਤੁਸੀਂ ਦੇਖਿਆ ਚੱਲ ਰਿਹਾ ਹੈ ਸੋਸ਼ਲ ਮੀਡੀਆ ਤੇ, ਉਹਨੂੰ ਇਹੀ ਨਹੀਂ ਪਤਾ ਵੀ ਕਿ ਫਿਸਲ ਦੀ ਹੁਣ ਇਸ ਟਾਈਮ ਲਗਵਾਈ ਹੋ ਰਹੀ ਹੈ ਕਿ ਕਟਾਈ ਹੋ ਰਹੀ ਹੈ। ਉਹ ਇਸੇ ਕਰਕੇ ਉਹ ਸੰਗਰੂਰ ਨੂੰ ਉਹ ਸੈਂਟਰ ਬੰਨੀ ਜਾਂਦੀ ਹੈ। ਤੋ ਇਹ ਗੱਲ ਇਹ ਹੈਗੀ ਹੈ ਕਿ ਲੋਕ ਬਦਲਾਅ ਚਾਹੁੰਦੇ ਸੀਗੇ, ਬਦਲਾਅ ਕਰਕੇ ਹੀ ਅਸੀਂ ਵੋਟਾਂ ਜਿਹੜੀਆਂ ਆਮ ਆਦਮੀ ਪਾਰਟੀ ਨੂੰ ਪਾਈਆਂ ਨੇ। ਤੇ ਇਹ ਜਿਹੜਾ ਬਦਲਾਅ ਹੈ ਇਹ ਆਪਾਂ ਦੇਖ ਲਿਆ 3 ਮਹੀਨੇ ਦੇ ਵਿੱਚ ਵੀ ਕਿੰਨਾ ਕੁ ਬਦਲਾਅ ਹੋ ਰਿਹਾ ਹੈ। ਅਸੀਂ ਕਹਿੰਦੇ ਕਰਪਸ਼ਨ ਖਤਮ ਹੋ ਜਾਏ, ਚੰਗੀ ਗੱਲ ਹੈ, ਖਤਮ ਹੋਣੀ ਚਾਹੀਦੀ ਹੈ, ਪਰ ਜਿਹੜੇ ਹੋਰ ਅਦਾਰੇ ਨੇ ਜਿਵੇਂ ਰੇਤਾ ਹੋ ਗਿਆ, ਬਜਰੀ ਹੋ ਗਈ, ਇਹ ਕਦੋਂ ਸ਼ੁਰੂ ਕਰਨੇ? 3.5 ਮਹੀਨੇ ਦਾ ਹੋ ਗਏ ਹੁਣ ਤੱਕ ਸ਼ੁਰੂ ਨਹੀਂ ਹੋਏ। ਜਿਨ੍ਹਾਂ ਨੇ ਬੱਚਿਆਂ ਨੇ ਜਿਨ੍ਹਾਂ ਨੇ ਟਿੱਪਰ ਪਾਏ ਹੋਏ ਨੇ, ਜਿਨ੍ਹਾਂ ਨੇ ਮਸ਼ੀਨਾਂ ਲਈਆਂ ਹੋਈਆਂ ਨੇ, ਉਹ ਕਿਸ਼ਤਾਂ ਕਿੱਥੋਂ ਉਤਾਰਨ ਆਪਣੀਆਂ? ਇਹ ਜੇ ਇਹਨਾਂ ਨੇ ਸਟ੍ਰੈਟਜੀ ਕੋਈ ਬਣਾਉਣੀ ਸੀਗੀ ਤਾਂ 15 ਦਿਨ ਦੇ ਵਿੱਚ ਟੀਮਾਂ ਇਹ ਖੜੀਆਂ ਕਰਦੇ, ਆਪਣਾ ਇਹ ਜੋ ਇਹਨਾਂ ਨੂੰ ਲੱਗਦਾ ਹੈਗਾ ਉਹ ਬਣਾਉਂਦੇ, ਅੰਡਰਲੋਡ ਚਲਾਉਂਦੇ, ਰੋਡਾਂ ਨੂੰ ਬਚਾਉਂਦੇ। ਸੋ ਇਹ ਆਪਣੀ ਉਹਦੇ ਵਿੱਚ ਕਾਮਯਾਬ ਨਹੀਂ ਹੋਏ। ਸੋ ਇਹਨਾਂ ਨੂੰ ਸੋਚਣਾ ਪਊਗਾ ਆਉਣ ਵਾਲੇ ਟਾਈਮ ਦੇ ਵਿੱਚ ਕਿ ਅਸੀਂ ਕਰਨਾ ਕੀ ਹੈ ਤੇ ਅਸੀਂ ਸਾਡੀ ਕਿਵੇਂ ਅੱਗੇ ਤਰੱਕੀ ਹੋਊਗੀ। ਤਾਂ ਇੱਧਰ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਨੌਜਵਾਨ ਜਿਹੜੇ ਲੱਡੂ ਵੰਡ ਰਹੇ ਨੇ, ਤਾਂ ਇੱਧਰ ਨੌਜਵਾਨ ਮੋਟਰਸਾਈਕਲਾਂ ਦੇ ਉੱਪਰ ਮਾਰਚ ਕਰਨ ਵਾਸਤੇ ਪੁੱਜੇ ਨੇ। ਬਾਈ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਕਰਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਈ ਕਿਵੇਂ ਦੇਖਿਆ ਜਾਵੇ, ਦੀਪ ਸਿੱਧੂ ਨੇ ਸਮਰਥਨ ਕੀਤਾ ਸੀ ਮਾਨ ਸਾਹਿਬ ਦਾ, ਸਿੱਧੂ ਮੂਸੇਵਾਲੇ ਨੇ ਸਮਰਥਨ ਕੀਤਾ ਤੇ ਕਿਤੇ ਨਾ ਕਿਤੇ ਉਹਨਾਂ ਦਾ ਸਮਰਥਨ ਕਰਨ ਦਾ ਨਤੀਜਾ ਹੈ ਕਿ ਜਿਹੜੀ ਮਾਨ ਸਾਹਿਬ ਨੂੰ ਜਿੱਤ ਪ੍ਰਾਪਤ ਹੋਈ। ਬਿਲਕੁਲ ਉਹਨਾਂ ਦੇ ਸਮਰਥਨ ਕਰਨ ਦਾ ਜਿੱਤ ਪ੍ਰਾਪਤ ਹੋਈ ਹੈ। ਬਾਕੀ ਖਾਲਸਾ ਪੰਥ ਯਾਨੀ ਚੜ੍ਹਦੀ ਕਲਾ ਰਹੀ ਹੈ। ਮਾਨ ਸਾਹਿਬ ਸਿਮਰਨਜੀਤ ਸਿੰਘ ਮਾਨ ਨੇ ਬਿਲਕੁਲ ਮਹਾਰਾਜ ਦੀ ਚੜ੍ਹਦੀ ਕਲਾ ਬਖਸ਼ੀ ਹੈ। ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਦੇ ਨਾਲ ਉਹਨਾਂ ਦੇ ਬਹੁਤ ਵਧੀਆ ਜਿੱਤ ਪ੍ਰਾਪਤ ਹੋਈ ਹੈ। ਵਾਹਿਗੁਰੂ ਖਾਲਸਾ, ਵਾਹਿਗੁਰੂ। ਤਾਂ ਇਹ ਦੇਖ ਸਕਦੇ ਹੋ ਲਾਈਵ ਤਸਵੀਰਾਂ ਦੇ ਵਿੱਚ ਕਿ ਵੱਡੀ ਤਾਦਾਦ ਦੇ ਵਿੱਚ ਨੌਜਵਾਨ ਕਿਤੇ ਨਾ ਕਿਤੇ ਮਨ ਦੇ ਵਿੱਚ ਭਾਵਨਾ ਹੈ ਕਿ ਜਿਨ੍ਹਾਂ ਨੂੰ ਲੰਮੇ ਸਮੇਂ ਤੋਂ ਸਮਰਥਨ ਕੀਤਾ ਜਾਂਦਾ ਸੀ ਸਰਦਾਰ ਮਾਨ ਸਾਹਿਬ ਨੂੰ, ਤਾਂ ਅੱਜ ਉਹਨਾਂ ਦੇ ਸਮਰਥਨ ਦੇ ਵਿੱਚ ਵੱਡੀ ਤਾਦਾਦ ਦੇ ਵਿੱਚ ਨੌਜਵਾਨ ਆਏ ਨੇ। ਇਹਨਾਂ ਨੂੰ ਕੇਵਲ ਕੋਈ ਨਿੱਜੀ ਹਿੱਤ ਨਹੀਂ, ਇਹ ਕੇਵਲ ਮਾਨ ਸਾਹਿਬ ਦੇ ਸਮਰਥਨ ਦੇ ਵਿੱਚ, ਉਹਨਾਂ ਦੀ ਸਪੋਰਟ ਦੇ ਵਿੱਚ ਨੇ ਕਿ ਉਹਨਾਂ ਦੀ ਲੰਮੇ ਸਮੇਂ ਤੋਂ ਪੰਜਾਬ ਵਾਸਤੇ ਜਿਹੜੀ ਕੁਰਬਾਨੀ ਬਹੁਤ ਵੱਡੀ ਰਹੀ ਹੈ। ਕਿਸੇ ਅਹੁਦੇ ਨੂੰ ਤਿਆਗ ਦੇਣਾ ਇੱਕ ਤਰ੍ਹਾਂ ਦੇ ਨਾਲ ਬਹੁਤ ਵੱਡੀ ਗੱਲ ਹੋ ਜਾਂਦੀ ਹੈ, ਬਹੁਤ ਵੱਡੀ ਚੁਣੌਤੀ ਹੋ ਜਾਂਦੀ ਹੈ। ਤਾਂ ਇਹ ਤੁਸੀਂ ਲਾਈਵ ਤਸਵੀਰਾਂ ਦੇ ਵਿੱਚ ਮਾਰਚ ਦਾ ਦ੍ਰਿਸ਼ ਦੇਖ ਸਕਦੇ ਹੋ ਕਿ ਜਿਸ ਤਰੀਕੇ ਦੇ ਨਾਲ ਨੌਜਵਾਨਾਂ ਦੇ ਵੱਲੋਂ
ਖਰੜ ਤੋਂ ਲੈ ਕੇ ਮੋਹਾਲੀ ਤੱਕ ਗੁਰਦੁਆਰਾ ਅੰਬ ਸਾਹਿਬ ਤੱਕ ਮਾਰਚ ਕੀਤਾ ਜਾਣਾ ਹੈ। ਤਾਂ ਲਾਈਵ ਤਸਵੀਰਾਂ ਦੇ ਵਿੱਚ ਤੁਹਾਨੂੰ ਪੂਰੇ ਜਿੰਨੇ ਵੀ ਇਸ ਮਾਰਚ ਦੇ ਵਿੱਚ ਨੌਜਵਾਨ ਚਾਹੇ ਦੂਰ ਦਰੇਡੇ ਤੋਂ ਹੋਰ ਮਾਨ ਸਾਹਿਬ ਦੇ ਨਾਲ ਉਹਨਾਂ ਦੇ ਨਾਲ ਮੁਹੱਬਤ ਰੱਖਣ ਵਾਲੇ ਲੋਕ ਪੁੱਜਦੇ ਨਜ਼ਰ ਆ ਰਹੇ ਨੇ। ਤਾਂ ਇਹ ਮਾਰਚ ਦੀਆਂ ਤੁਹਾਨੂੰ ਲਾਈਵ ਤਸਵੀਰਾਂ ਦੇ ਵਿੱਚ ਪੂਰਾ ਦ੍ਰਿਸ਼ ਦਿਖਾ ਰਹੇ ਹਾਂ। ਮੈਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਜਦੋਂ ਵੀ ਕੋਈ ਪਾਰਟੀ ਦੀ ਗੱਲ ਕੀਤੀ ਜਾਂਦੀ ਹੈ ਤਾਂ ਆਮ ਕਰਕੇ ਜਿਹੜੇ ਪੰਜਾਬ ਦੇ ਨਾਲ ਬੁੱਧੀਜੀਵੀ ਜਿਹੜਾ ਸਬੰਧ ਰੱਖਦਾ ਤਾਂ ਉਹਨਾਂ ਦੇ ਵੱਲੋਂ ਇੱਕ ਚਿੰਤਾ ਪ੍ਰਗਟਾਈ ਜਾਂਦੀ ਹੈ ਕਿ ਪੰਜਾਬ ਦੀਆਂ ਜਿਹੜੀਆਂ ਮੁੱਖ ਮੰਗਾਂ ਨੇ ਜਾਂ ਜਿਹੜੇ ਪੰਜਾਬ ਦੇ ਮੁੱਖ ਮਸਲੇ ਹੱਲ ਕਰਨ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ ਤਾਂ ਉਹਦੇ ਵਿੱਚ ਉਹੀ ਪਾਰਟੀ ਹੱਲ ਕਰ ਸਕਦੀ ਹੈ ਜਿਹੜੀ ਪੰਜਾਬ ਦੀ ਖੇਤਰੀ ਪਾਰਟੀ ਹੈ। ਖੇਤਰੀ ਪਾਰਟੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਆਉਂਦਾ ਸੀ, ਪਰ ਕਿਤੇ ਨਾ ਕਿਤੇ ਉਹ ਵੀ ਚਿੰਤਾ ਪ੍ਰਗਟਾਈ ਜਾਂਦੀ ਹੈ ਕਿ ਉਹ ਆਪਣੀਆਂ ਜ਼ਿੰਮੇਵਾਰੀਆਂ ਤੋਂ ਭਗੌੜਾ ਹੁੰਦਾ ਨਜ਼ਰ ਆਏ। ਤਾਂ ਉਸ ਤੋਂ ਬਾਅਦ ਜੇ ਕੋਈ ਨਵੀਂ ਪਾਰਟੀ ਜਾਂ ਕਿਸੇ ਨਵੇਂ ਲੀਡਰ ਨੂੰ ਦੇਖਣਾ ਹੋਵੇ ਜਾਂ ਕਿਸੇ ਪੁਰਾਤਨ ਲੀਡਰ ਦੀ ਦ੍ਰਿੜਤਾ ਨੂੰ ਦੇਖਣਾ ਹੋਵੇ ਤਾਂ ਉਹ ਉਦਾਹਰਨ ਦੇ ਤੌਰ ਤੇ ਸਾਡੇ ਕੋਲ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ, ਜਿਹੜੇ 1984 ਤੋਂ ਬਾਅਦ ਸ੍ਰੀ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਦੇ ਅਟੈਕ ਤੇ ਰੋਸ ਵਜੋਂ ਆਪਣੇ ਬਹੁਤ ਵੱਡੇ ਅਹੁਦੇ ਤੋਂ ਆਪਣੇ ਮਰਾਤਬੇ ਤੋਂ ਜਿਹੜਾ ਅਸਤੀਫਾ ਦਿੰਦੇ ਨੇ, ਕਿਉਂਕਿ ਉਸ ਵਕਤ ਚੁਣੌਤੀ ਤੁਹਾਡੇ ਸਾਹਮਣੇ ਬਣ ਜਾਂਦੀ ਹੈ ਕਿ ਜਦੋਂ ਤੁਹਾਡੇ ਇੱਕ ਪਾਸੇ ਧਰਮ ਨੂੰ ਟਾਰਗੇਟ, ਤੁਹਾਡੀ ਹੋਂਦ ਨੂੰ ਟਾਰਗੇਟ ਕੀਤਾ ਜਾ ਰਿਹਾ ਹੋਵੇ ਔਰ ਦੂਜੇ ਪਾਸੇ ਜਿਹੜੇ ਲੋਕ ਆਪਣੀਆਂ ਜ਼ਮੀਰਾਂ ਵੇਚ ਕੇ ਆਪਣੇ ਮਰਾਤਬਿਆਂ ਨੂੰ ਇੱਥੇ ਲੈਂਦੇ ਦੇਖੇ ਜਾ ਸਕਦੇ ਨੇ। ਤਾਂ ਪਰ ਅੱਜ ਜਿਹੜੇ ਨੌਜਵਾਨ ਨੇ, ਜਿਹੜੇ ਲੰਮੇ ਸਮੇਂ ਤੋਂ ਹਰ ਵਾਰ ਚਾਹੇ ਉਹ ਵਿਧਾਨ ਸਭਾ ਦੀ ਗੱਲ ਹੋਵੇ, ਲੋਕ ਸਭਾ ਚੋਣਾਂ ਦੀ ਗੱਲ ਹੋਵੇ, ਵੱਖ-ਵੱਖ ਤਰੀਕੇ ਦੇ ਨਾਲ ਜਿੰਨੀਆਂ ਵੀ ਚੋਣਾਂ ਆਉਂਦੀਆਂ ਨੇ ਜਿਨ੍ਹਾਂ ਦੇ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਖੁਦ ਉਮੀਦਵਾਰ ਦੇ ਤੌਰ ਤੇ ਉਤਰਦੇ ਨੇ ਜਾਂ ਉਹਨਾਂ ਦੀ ਪਾਰਟੀ ਦੇ ਨਾਲ ਸੰਬੰਧਿਤ ਹੋਰ ਉਮੀਦਵਾਰ ਮੈਦਾਨ ਦੇ ਵਿੱਚ ਉਤਰਦੇ ਨੇ ਤਾਂ ਉਹਨਾਂ ਦਾ ਸਮਰਥਨ ਕਰਦੇ ਨੇ ਇਹ ਨੌਜਵਾਨ। ਕਿਉਂਕਿ ਜਦੋਂ ਹੋਰ ਕਿਸੇ ਪਾਰਟੀ ਦੇ ਕਿਸੇ ਲੀਡਰ ਨੂੰ ਦੇਖਣਾ ਹੋਵੇ ਤਾਂ ਕਈ ਵਾਰ ਅਜਿਹਾ ਹੁੰਦਾ ਹੈ ਕਿ ਨਿੱਜੀ ਹਿੱਤ ਹੁੰਦੇ ਨੇ, ਕਿਸੇ ਮਰਾਤਬੇ ਦੀ ਭੁੱਖ ਹੁੰਦੀ ਹੈ, ਕਿਸੇ ਅਹੁਦੇ ਦੀ ਭੁੱਖ ਹੁੰਦੀ ਹੈ। ਤਾਂ ਇਹ ਜਿੰਨੇ ਵੀ ਨੌਜਵਾਨ ਨੇ ਕੇਵਲ ਸਿੱਖੀ ਦੇ ਨਾਂ ਤੇ ਮਾਨ ਸਾਹਿਬ ਦੀ ਸੋਚ ਦੇ ਨਾਲ ਜੁੜੇ ਨੇ, ਮਾਨ ਸਾਹਿਬ ਨੂੰ ਸਮਰਥਨ ਕਰਦੇ ਨੇ। ਤਾਂ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡੀਆਂ ਉਮੀਦਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਤੋਂ ਕੀਤੀਆਂ ਜਾ ਸਕਦੀਆਂ ਨੇ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਇਹ ਤਰਕ ਦਿੰਦਾ ਨਜ਼ਰ ਆ ਰਿਹਾ ਸੀ ਕਿ ਸਾਡਾ ਬੀਬੀ ਰਾਜੋਆਣਾ ਜੀ ਨੂੰ, ਬੀਬੀ ਕਮਲਦੀਪ ਕੌਰ ਜੀ ਰਾਜੋਆਣਾ ਨੂੰ, ਜਿਹੜੇ ਭਾਈ ਬਲਵੰਤ ਸਿੰਘ ਰਾਜੋਆਣਾ ਜੀ ਦੇ ਭੈਣ ਜੀ ਨੇ, ਤਾਂ ਉਹਨਾਂ ਨੂੰ ਸਮਰਥਨ ਕਰਨ ਦਾ ਕਾਰਨ ਇਹ ਹੈ, ਉਹਨਾਂ ਨੂੰ ਉਮੀਦਵਾਰ ਦੇ ਤੌਰ ਤੇ ਲਿਆਉਣ ਦਾ ਕਾਰਨ ਇਹ ਹੈ ਕਿ ਉਹ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਜਿਹੜਾ ਉਹ ਲੋਕ ਸਭਾ ਦੇ ਵਿੱਚ ਲੈ ਕੇ ਜਾਣ, ਪਾਰਲੀਮੈਂਟ ਦੇ ਵਿੱਚ ਲੈ ਕੇ ਜਾਣ, ਕੇਂਦਰ ਸਰਕਾਰ ਦੇ ਜਿਹੜੇ ਕੰਨਾਂ ਤੱਕ ਲੈ ਕੇ ਜਾਣ। ਤਾਂ ਪਰ ਇੱਥੇ ਵੱਡੇ ਸਵਾਲੀਆ ਚਿੰਨ੍ਹ ਪੰਜਾਬ ਦੇ ਉਹ ਬੁੱਧੀਜੀਵ ਵਰਗ ਲਾਉਂਦਾ ਨਜ਼ਰ ਆ ਰਿਹਾ ਸੀ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਕਿ ਜਦੋਂ ਬੀਜੇਪੀ ਦੇ ਨਾਲ 9 ਮਾਸ ਦਾ ਰਿਸ਼ਤਾ ਰਿਹਾ, ਜਦੋਂ ਬੀਜੇਪੀ ਦੇ ਨਾਲ ਇਹਨਾਂ ਲੋਕਾਂ ਦਾ ਗੱਠਜੋੜ ਰਿਹਾ ਤਾਂ ਉਦੋਂ ਬੰਦੀ ਸਿੰਘਾਂ ਦੀ ਗੱਲ ਕਿਉਂ ਨਹੀਂ, ਤਾਂ ਉਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਬੇਅਦਬੀਆਂ ਹੋਈਆਂ ਉਦੋਂ ਗੱਲ ਕਿਉਂ ਨਹੀਂ, ਜਦੋਂ ਆਪਣੀ ਪੰਜਾਬ ਦੇ ਅੰਦਰ ਸਰਕਾਰ ਸੀ ਤਾਂ ਉਸ ਵੇਲੇ ਜਿਹੜੇ ਇਹ तमाम ਮਸਲੇ ਸੀ ਉਹਨਾਂ ਨੂੰ ਕਿਉਂ ਜਿਹੜਾ ਤਰਜੀਹ ਨਹੀਂ ਦਿੱਤੀ ਗਈ। ਤਾਂ ਇਹ ਬਹੁਤ ਵੱਡੇ ਸਵਾਲੀਆ ਚਿੰਨ੍ਹ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉੱਪਰ ਵੀ ਲੱਗੇ, ਚਾਹੇ ਵੱਖ-ਵੱਖ ਤਰੀਕੇ ਦੇ ਨਾਲ ਉਹਨਾਂ ਨੇ ਸਰਦਾਰ ਮਾਨ ਸਾਹਿਬ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਉਹਨਾਂ ਨੂੰ ਮਨਾਉਣ ਦਾ ਯਤਨ ਕੀਤਾ ਕਿ ਬੀਬੀ ਰਾਜੋਆਣਾ ਜੀ ਦਾ ਸਮਰਥਨ ਕੀਤਾ ਜਾਵੇ। ਪਰ ਮਾਨ ਸਾਹਿਬ ਆਪਣੀ ਦ੍ਰਿੜਤਾ ਦੇ ਉੱਪਰ ਜਿਹੜਾ ਸੀ ਇੱਕ ਤਰ੍ਹਾਂ ਦੇ ਨਾਲ ਖਰੇ ਰਹੇ। ਜਦੋਂ ਅਸੀਂ ਸੋਸ਼ਲ ਮੀਡੀਆ ਦੇ ਉੱਪਰ ਦੇਖਦੇ ਸੀ ਕਿ ਜਦੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਘਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਲੀਡਰ ਜਾਂਦੇ ਨੇ ਤਾਂ ਉਹ ਆਪਣੇ ਵੱਲੋਂ ਗੱਲ ਕਹਿੰਦੇ ਨੇ ਕਿ ਅਸੀਂ ਮਾਨ ਸਾਹਿਬ ਦੇ ਨਾਲ ਉਹਨਾਂ ਦਾ ਸਮਰਥਨ ਲੈ ਕੇ ਬੰਦੀ ਸਿੰਘਾਂ ਦੀ ਰਿਹਾਈ ਦਾ ਜਾਂ ਜਿਹੜੀਆਂ तमाम ਚੁਣੌਤੀਆਂ ਸਿੱਖ ਪੰਥ ਦੇ ਦਰਪੇਸ਼ ਨੇ ਤਾਂ ਉਹਨਾਂ ਨੂੰ ਹੱਲ ਕਰਨਾ ਚਾਹੁੰਦੇ ਤਾਂ ਮਾਨ ਸਾਹਿਬ ਉਹਨਾਂ ਨੂੰ ਮੀਟਿੰਗ ਕਰਨ ਤੋਂ ਬਾਵਜੂਦ ਵੀ ਸਾਫ਼ ਇਨਕਾਰ ਕਰ ਦਿੰਦੇ ਨੇ ਕਿ ਅਸੀਂ ਜਿਸ ਤਰ੍ਹਾਂ ਪਹਿਲਾਂ ਲੜਦੇ ਸੀ ਇਸੇ ਤਰ੍ਹਾਂ ਹੁਣ ਵੀ ਲੜਾਂਗੇ। ਤਾਂ ਜੇ ਤੁਸੀਂ ਲਾਈਵ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਨੌਜਵਾਨਾਂ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ, ਉਹਨਾਂ ਯੋਧਿਆਂ ਨੂੰ ਯਾਦ ਕੀਤਾ ਜਾ ਰਿਹਾ। ਤਾਂ ਇਹ ਲਾਈਵ ਤਸਵੀਰਾਂ ਦੇ ਵਿੱਚ ਤੁਸੀਂ ਪੂਰਾ ਦ੍ਰਿਸ਼ ਦੇਖ ਸਕਦੇ ਹੋ।
ਕਿਤੇ ਜਿਹੜਾ ਸਾਡੇ ਸਾਹਮਣੇ ਜਦੋਂ ਚੀਜ਼ਾਂ ਅੱਖਾਂ ਸਾਹਮਣੇ ਆਉਂਦੀਆਂ ਨੇ ਤਾਂ ਉਹਨਾਂ ਲੋਕਾਂ ਦੀ ਜਿਹੜੀ ਹੂ ਤਸਵੀਰ ਹੈ ਉਹ ਵੀ ਸਾਡੀਆਂ ਅੱਖਾਂ ਦੇ ਸਾਹਮਣੇ ਆਪਣੇ ਆਪ ਹੀ ਘੁੰਮਣ ਲੱਗ ਜਾਂਦੀ ਹੈ। ਤਾਂ ਮਾਨ ਸਾਹਿਬ ਨੇ ਦੀਪ ਸਿੱਧੂ ਨੂੰ ਵੀ ਇੱਕ ਤਰ੍ਹਾਂ ਦੇ ਨਾਲ ਬਹੁਤ ਵੱਡਾ ਸਮਰਥਨ ਕੀਤਾ ਸੀ। ਉਹਨਾਂ ਦੇ ਸਿਰ ਦੇ ਉੱਪਰ ਦਸਤਾਰ ਸਜਾ ਕੇ, ਜਿਸ ਦੀਪ ਸਿੱਧੂ ਨੌਜਵਾਨ ਨੂੰ ਕਿਹਾ ਜਾਂਦਾ ਸੀ ਕਿ ਬੀਜੇਪੀ ਦਾ ਇਹ ਆਰਐਸਐਸ ਦਾ ਏਜੰਟ ਹੈ, ਕਿਉਂਕਿ ਇਸ ਕਰਕੇ ਕਿਹਾ ਜਾਂਦਾ ਸੀ ਕਿ ਉਹਨਾਂ ਦੀਆਂ ਪਿਛਲੇ ਸਮੇਂ ਤੋਂ ਕੁਝ ਪਰਿਵਾਰਕ ਕੁਝ ਕਾਰਨਾਂ ਕਰਕੇ ਉਹਨਾਂ ਦੀਆਂ ਸਾਂਝਾਂ ਸਨ। ਤਾਂ ਮਾਨ ਸਾਹਿਬ ਨੇ ਪਹਿਲ ਕਦਮੀ ਕੀਤੀ ਸੀ ਕਿ ਦੀਪ ਸਿੱਧੂ ਦੇ ਨਾਲ ਮੁਹੱਬਤ ਕੀਤੀ। ਫਿਰ ਉਸ ਤੋਂ ਬਾਅਦ ਸਿੱਧੂ ਮੂਸੇਵਾਲੇ ਦੀ ਗੱਲ ਹੋਵੇ, ਸਿੱਧੂ ਮੂਸੇਵਾਲਾ ਜਸਕਰਨ ਸਿੰਘ ਕਾਹਨਵਾਲਾ ਉਹਨਾਂ ਦੇ ਘਰ ਜਾਂਦੇ ਨੇ ਤਾਂ ਸਿੱਧੂ ਮੂਸੇਵਾਲਾ ਮਾਨ ਸਾਹਿਬ ਨੂੰ ਸਮਰਥਨ ਕਰਨ ਦਾ ਜਿਹੜਾ ਐਲਾਨ ਕਰਦੇ ਨੇ ਕਿ ਮਾਨ ਸਾਹਿਬ ਆਓ, ਤੁਸੀਂ ਜਦੋਂ ਮਰਜ਼ੀ ਆਓ, ਜੀ ਆਇਆਂ ਨੂੰ, ਮੈਂ ਤੁਹਾਡੇ ਨਾਲ ਹਾਂ। ਤਾਂ ਇੱਕ ਬਹੁਤ ਵੱਡੀ ਚੁਣੌਤੀ ਹੋ ਜਾਂਦੀ ਹੈ ਕਿ ਜਦੋਂ ਕਿਸੇ ਬੇਗਾਨੀ ਪਾਰਟੀ ਦੇ ਨਾਲ ਸੰਬੰਧ ਰੱਖਦਾ, ਵਿਰੋਧੀ ਧਿਰ ਦੇ ਨਾਲ ਸੰਬੰਧ ਰੱਖਦਾ ਜਿਹੜਾ ਕੋਈ ਵੀ ਵਿਧਾਇਕ ਹੈ, ਕੋਈ ਕੈਂਡੀਡੇਟ ਉਮੀਦਵਾਰ ਹੈ, ਤਾਂ ਉਹ ਜਦੋਂ ਤੁਹਾਨੂੰ ਸਮਰਥਨ ਕਰਨ ਵਾਸਤੇ ਜਿਹੜਾ ਉਹ ਵਿਸ਼ਵਾਸ ਦਿਵਾਉਂਦਾ। ਇਸੇ ਤਰ੍ਹਾਂ ਸਿੱਧੂ ਮੂਸੇਵਾਲਾ ਚਾਹੇ ਕਾਂਗਰਸ ਦੇ ਨਾਲ ਕਾਂਗਰਸ ਦੇ ਨਾਲ ਸੰਬੰਧ ਰੱਖਦੇ ਸਨ, ਉਹਨਾਂ ਦਾ ਸਮਰਥਨ ਕਰਦੇ ਸਨ, ਤਾਂ ਉਹ ਵੀ ਵਿਸ਼ਵਾਸ ਦਿਵਾਉਂਦੇ ਨੇ ਕਿ ਮੈਂ ਤੁਹਾਡੇ ਨਾਲ ਸਹਿਯੋਗ ਕਰਨ ਵਾਸਤੇ ਤਿਆਰ ਹੈ। ਤਾਂ ਇੱਕ ਬਹੁਤ ਵੱਡੀਆਂ ਚੀਜ਼ਾਂ ਸਾਡੇ ਵਾਸਤੇ ਵੇਖਣ ਨੂੰ ਮਿਲਦੀਆਂ ਨੇ। ਤਾਂ ਇਹ ਤੁਹਾਨੂੰ ਮੈਂ ਤਸਵੀਰਾਂ ਦੇ ਵਿੱਚ ਦਿਖਾਉਣਾ ਚਾਹੁੰਦਾ ਕਿ ਨੌਜਵਾਨ ਜਿਹੜੇ ਆਪਣੇ ਹੱਥਾਂ ਦੇ ਵਿੱਚ ਕੇਸਰੀ ਰੰਗ ਦੇ ਖਾਲਸਾਈ ਨਿਸ਼ਾਨ ਲੈ ਕੇ ਆਏ ਨੇ, ਮੋਟਰਸਾਈਕਲਾਂ ਦੇ ਉੱਪਰ, ਨਿੱਜੀ ਵਾਹਨਾਂ ਦੇ ਉੱਪਰ ਸਵਾਰ ਹੋ ਕੇ ਆਏ ਨੇ, ਦੀਪ ਸਿੱਧੂ ਦੀਆਂ ਫੋਟੋਆਂ ਹੱਥਾਂ ਦੇ ਵਿੱਚ ਲੈ ਕੇ ਆਏ ਨੇ, ਜਿਸ ਦੀਪ ਸਿੱਧੂ ਨੇ ਚੋਣਾਂ ਤੋਂ ਪਹਿਲਾਂ ਆਪਣੇ ਹੱਥ ਦੇ ਵਿੱਚ ਇੱਕ ਪਾਸੇ ਝਾੜੂ ਲੈ ਕੇ ਔਰ ਦੂਜੇ ਪਾਸੇ ਹੱਥ ਦੇ ਵਿੱਚ ਸ੍ਰੀ ਸਾਹਿਬ ਲੈ ਕੇ, ਕਿਰਪਾਨ ਲੈ ਕੇ ਗਿਆ ਸੀ ਕਿ ਪੰਜਾਬ ਦੇ ਲੋਕੋ ਦੱਸੋ, ਤੁਸੀਂ ਝਾੜੂ ਨੂੰ ਜਿਤਾਉਣਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਕਿਰਪਾਨ ਨੂੰ ਸਮਰਥਨ ਕਰਦੇ ਹੋ ਜਿਹੜੀ ਸਾਨੂੰ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬਖਸ਼ੀ ਹੈ। ਤਾਂ ਇਹ ਬਹੁਤ ਵੱਡੀ ਗੱਲ ਹੋ ਜਾਂਦੀ ਹੈ। ਤਾਂ ਉਸ ਵਕਤ ਵੀ ਇੱਕ ਵੱਡਾ ਪ੍ਰਭਾਵ ਪਿਆ ਸੀ, ਚਾਹੇ ਉਹ ਦੀਪ ਸਿੱਧੂ ਦੀ ਵੱਖ-ਵੱਖ ਕਾਰਨ ਹੋਣ। ਤਾਂ ਇਹ ਤੁਸੀਂ ਲਾਈਵ ਤਸਵੀਰਾਂ ਦੇ ਵਿੱਚ ਦੇਖ ਵੱਡੀ ਤਾਦਾਦ ਦੇ ਵਿੱਚ ਦੀਪ ਸਿੱਧੂ ਦੀਆਂ ਫੋਟੋਆਂ ਲੈ ਕੇ ਮਾਨ ਸਾਹਿਬ ਨੂੰ ਸਮਰਥਨ ਕਰਦੇ ਨਜ਼ਰ ਆਉਂਦੇ ਨੇ। ਵੱਧ ਤੋਂ ਵੱਧ ਸ਼ੇਅਰ ਕਰੀ ਜਾਓ ਤਾਂ ਜੋ ਲੋਕਾਂ ਤੱਕ ਪੁੱਜ ਸਕੇ। ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਜਿਹੜੀ ਤਸਵੀਰ ਹੈ ਪੰਜਾਬ ਦੇ ਲੋਕਾਂ ਦੇ ਮਨਾਂ ਦੇ, ਨੌਜਵਾਨਾਂ ਦੇ ਖਾਸ ਕਰ ਮਨਾਂ ਦੇ ਵਿੱਚ, ਤਾਂ ਉਸ ਤਸਵੀਰ ਨੂੰ ਲੋਕਾਂ ਦੇ ਵਿੱਚ ਜਾਣਾ ਵੀ ਬਹੁਤ ਲਾਜ਼ਮੀ ਹੈ। ਕਿਉਂਕਿ ਜਦੋਂ ਅਸੀਂ ਪੰਜਾਬ ਦੀਆਂ ਧਿਰਾਂ ਦੀ ਗੱਲ ਕਰਦੇ ਹਾਂ, ਰਾਜਸੀ ਧਿਰਾਂ ਦੀ ਗੱਲ ਕੀਤੀ ਜਾਂਦੀ ਹੈ, ਦਿੱਲੀ ਤੋਂ ਜਿਹੜੀਆਂ ਪਾਰਟੀ ਚੱਲਦੀਆਂ ਨੇ, ਤੇ ਉਹਨਾਂ ਧਿਰਾਂ ਨੂੰ, ਉਹਨਾਂ ਰਾਜਸੀ ਧਿਰਾਂ ਨੂੰ ਸਪੋਰਟ ਕਰਨ ਵਾਸਤੇ ਪੰਜਾਬ ਦਾ ਮੀਡੀਆ ਹੈ, ਸੈਂਟਰ ਦਾ ਮੀਡੀਆ ਹੈ, ਵੱਖ-ਵੱਖ ਤਰੀਕੇ ਦੇ ਨਾਲ ਉਹਨਾਂ ਦਾ ਇੱਕ ਪ੍ਰਸਪੈਕਟਿਵ ਜਿਹੜਾ ਸਿਰਜਣ ਦੀ ਕੋਸ਼ਿਸ਼ ਕਰਦਾ ਹੈ। ਤਾਂ ਜਦੋਂ ਇਸ ਤਰ੍ਹਾਂ ਦੀ ਕੋਈ ਪੰਥਕ ਸ਼ਖਸੀਅਤ ਵਿਚਰਦੀ ਨਜ਼ਰ ਆਉਂਦੀ ਹੈ ਤਾਂ ਉਸ ਸ਼ਖਸੀਅਤ ਨੂੰ ਲੋਕਾਂ ਦੇ ਸਾਹਮਣੇ ਲੈ ਕੇ ਜਾਣ ਵਾਲੇ ਪੰਜਾਬ ਦੇ ਨਾਲ ਸੰਬੰਧਿਤ ਕੁਝ ਲੋਕ ਹੁੰਦੇ ਨੇ, ਚਾਹੇ ਉਹ ਕਲਾਕਾਰੀ ਦੇ ਨਾਲ ਸੰਬੰਧਿਤ ਹੋਣ, ਚਾਹੇ ਉਹ ਧਾਰਮਿਕ ਖੇਤਰ ਦੇ ਨਾਲ ਪ੍ਰਚਾਰਕ ਵਰਗ, ਢਾਡੀ ਕਵੀਸ਼ਰਾਂ ਦੀ ਗੱਲ ਹੋਵੇ, ਤਾਂ ਉਹ ਸਮਰਥਨ ਕਰਦੇ ਨਜ਼ਰ ਆਉਂਦੇ ਨੇ। ਤਾਂ ਇਸੇ ਤਰ੍ਹਾਂ ਜਿਸ ਤਰੀਕੇ ਦੇ ਨਾਲ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਸਮਰਥਨ ਕੀਤਾ ਹੈ ਉਹਨਾਂ ਸ਼ਖਸੀਅਤਾਂ ਨੇ, ਤਾਂ ਉਹਨਾਂ ਸ਼ਖਸੀਅਤਾਂ ਦਾ ਵੀ ਜਿਹੜੇ ਪੰਜਾਬ ਦੇ ਲੋਕ ਨੇ ਉਹ ਕਰਜ਼ਦਾਰ ਨੇ, ਪੰਜਾਬ ਦੇ ਲੋਕ ਉਹਨਾਂ ਦੇ ਜਿਹੜਾ ਦੇਣਦਾਰ ਨੇ। ਤਾਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਚਾਹੇ ਬਜ਼ੁਰਗ ਅਵਸਥਾ ਦੇ ਵਿੱਚ ਨੇ, ਪਰ ਪਾਰਲੀਮੈਂਟ ਦੇ ਵਿੱਚ ਜਾ ਕੇ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਪੰਜਾਬ ਦੇ ਮਸਲਿਆਂ ਨੂੰ ਚੱਕਿਆ ਜਾਵੇਗਾ, ਪੰਜਾਬ ਦੀ ਗੱਲ ਕੀਤੀ ਜਾਵੇਗੀ। ਕਿਉਂਕਿ ਜਿਸ ਤਰੀਕੇ ਦੇ ਨਾਲ ਜਿਹੜੀਆਂ ਦੂਜੀਆਂ ਪੰਜਾਬ ਦੇ ਅੰਦਰ ਰਵਾਇਤੀ ਧਿਰਾਂ ਸੀ, ਰਵਾਇਤੀ ਰਾਜਸੀ ਪਾਰਟੀਆਂ ਸੀ, ਤਾਂ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਮਸਲਿਆਂ ਨੂੰ ਹੱਲ ਕਰਨ ਦੇ ਇੱਕ ਲੋਕ ਲੁਭਾਊ ਵਾਅਦੇ ਕੀਤੇ ਸਨ, ਲੋਕਾਂ ਨੂੰ ਸਬਜ਼ ਬਾਗ ਦਿਖਾਏ ਸਨ, ਤਾਂ ਉਹ ਕਿਤੇ ਨਾ ਕਿਤੇ ਜਿਹੜੀਆਂ ਆਪਣੀਆਂ ਜਿਹੜੀਆਂ ਪੰਜਾਬ ਦੇ ਲੋਕਾਂ ਦੀਆਂ ਉਮੀਦਾਂ ਸਨ ਉਹਨਾਂ ਦੇ ਉੱਪਰ ਖਰੇ ਉਤਰਦੇ ਨਜ਼ਰ ਨਹੀਂ ਆਏ। ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਉੱਪਰ ਹੁਣ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੋਵੇਗੀ ਕਿ
ਜਦੋਂ ਕਿਸੇ ਗੁਰਸਿੱਖ ਦੀ ਪਹਿਚਾਣ ਕਰਨੀ ਹੈ, ਕਿਉਂਕਿ ਜਿਸ ਗੁਰਸਿੱਖ ਦੀ ਬਾਬਤ ਗੁਰੂ ਸਾਹਿਬ ਦੀ ਬਾਣੀ ਵੀ ਕਹਿੰਦੀ ਹੈ ਕਿ ਉਹ ਗੁਰਸਿੱਖ ਹੈ ਜਿਹੜਾ ਗੁਰੂ ਦੀ ਬਾਣੀ ਦੇ ਨਾਲ ਜੁੜਿਆ ਹੈ, ਉਹ ਪੱਕਾ ਹੋਣਾ ਚਾਹੀਦਾ ਹੈ, ਉਹ ਆਪਣੀ ਜ਼ੁਬਾਨ ਦਾ ਖਰਾ ਹੋਣਾ ਚਾਹੀਦਾ ਹੈ। ਤਾਂ ਅਜਿਹੇ ਗੁਰਸਿੱਖਾਂ ਦੇ ਵਿੱਚੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਕੀ ਪਾਰਲੀਮੈਂਟ ਦੇ ਵਿੱਚ ਜਾ ਕੇ ਪੰਜਾਬ ਦੇ ਲੋਕਾਂ ਦੀ ਸਿੱਖ ਪੰਥ ਦੀਆਂ ਦਰਪੇਸ਼ ਚੁਣੌਤੀਆਂ ਦੀ ਗੱਲ ਕਰਨਗੇ, ਚਾਹੇ ਉਹ ਬੰਦੀ ਸਿੰਘਾਂ ਦਾ ਮਸਲਾ ਹੋਵੇ, ਚਾਹੇ ਵੱਖ-ਵੱਖ ਤਰੀਕੇ ਦੇ ਨਾਲ ਸਿੱਖ ਪੰਥ ਦੇ ਦਰਪੇਸ਼ तमाम ਚੁਣੌਤੀਆਂ ਹੋਣ, ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਹੱਲ ਕੀਤਾ ਜਾਵੇਗਾ, ਇਹ ਆਉਣ ਵਾਲੇ ਸਮੇਂ ਦੇ ਵਿੱਚ ਭਵਿੱਖ ਤੈਅ ਕਰੇਗਾ। ਤਾਂ ਇਹ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਨੌਜਵਾਨਾਂ ਨੇ ਗੱਡੀ ਦੇ ਉੱਪਰ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਫੋਟੋ ਲਗਾਈ ਹੈ, ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਫੋਟੋ ਲਗਾਈ ਹੈ, ਤਾਂ ਦੂਜੇ ਪਾਸੇ ਦੀਪ ਸਿੱਧੂ ਦੀਆਂ ਤਸਵੀਰਾਂ ਲਗਾਈਆਂ ਨੇ। ਤਾਂ ਇਹ ਨੌਜਵਾਨਾਂ ਦੇ ਮਨਾਂ ਦੇ ਵਿੱਚ ਚਾਅ ਹੈ, ਜਿਸ ਤਰੀਕੇ ਦੇ ਨਾਲ ਨੌਜਵਾਨ ਆਪਣੇ ਰੋਲ ਮਾਡਲ ਨੂੰ ਦੇਖਦੇ ਕਿ ਕੁਝ ਸਮੇਂ ਤੋਂ ਜਿਹੜੇ ਲੱਚਰ ਗੀਤ ਨੇ ਤਾਂ ਉਹਨਾਂ ਪੰਜਾਬ ਦੀ ਜ਼ਬਾਨੀ ਦੇ ਵਿੱਚ ਜਾਂ ਜਿਹੜੀ ਪੰਜਾਬ ਦੀ ਨਿਊ ਜਨਰੇਸ਼ਨ ਹੈ ਉਹਨਾਂ ਦੇ ਮਨਾਂ ਦੇ ਵਿੱਚ ਕਿਤੇ ਨਾ ਕਿਤੇ ਵਿਗਾੜ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਰੱਖੀਆਂ ਨੇ। ਪਰ ਜਿਹੜਾ ਸੱਚ ਹੁੰਦਾ ਹੈ, ਜਿਸ ਪਿੱਛੇ ਕੋਈ ਕੁਰਬਾਨੀ ਹੁੰਦੀ ਹੈ, ਜਿਸ ਦਾ ਕੋਈ ਇਤਿਹਾਸ ਹੁੰਦਾ ਹੈ, ਪਿਛੋਕੜ ਹੁੰਦਾ ਹੈ, ਤਾਂ ਉਹ ਜਿਹੜਾ ਪਿਛੋਕੜ ਇੱਕ ਦਿਨ ਲੋਕਾਂ ਦੇ ਸਾਹਮਣੇ ਆ ਜਾਂਦਾ ਹੈ। ਤਾਂ ਪਿਛਲੇ ਸਮੇਂ ਦਰਮਿਆਨ ਜੇ ਉਹ ਕੁਝ ਸਮੇਂ ਤੋਂ ਜਿਹੜੇ ਆਪਣੇ ਇੱਕ ਵੱਖਰੇ ਐਂਗਲ ਤੋਂ ਕਲਾਕਾਰੀ ਦੀ ਸ਼ੁਰੂਆਤ ਕਰਦੇ ਨੇ, ਗੀਤਾਂ ਦੀ ਸ਼ੁਰੂਆਤ ਕਰਦੇ ਨੇ, ਇੱਕ ਵੱਖਰੇ ਐਂਗਲ ਤੋਂ ਕੀਤੀ ਜਾਂਦੀ ਹੈ। ਉਹਦੇ ਵਿੱਚ ਚਾਹੇ ਕੁਝ ਧਿਰਾਂ ਨੇ ਉਹਨਾਂ ਦੇ ਬਾਬਤ ਇਤਰਾਜ਼ਯੋਗ ਟਿੱਪਣੀਆਂ ਵੀ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਵੱਲੋਂ ਕੀਤੀਆਂ ਜਾਂਦੀਆਂ ਨੇ। ਤਾਂ ਪਿਛਲੇ ਜਿਹੜਾ ਉਹਨਾਂ ਦਾ ਪਿਛਲਾ ਸਮਾਂ ਕਾਲ ਹੈ, ਪਿਛੋਕੜ ਹੈ, ਪਿਛਲਾ ਸਮਾਂ ਤਾਂ ਉਹਦੇ ਵਿੱਚ ਉਹ ਪੰਜਾਬ ਦੇ ਮਸਲਿਆਂ ਦੀ ਗੱਲ ਕਰਦੇ ਨੇ, SYL ਨਹਿਰ ਦੀ ਗੱਲ ਕਰਦੇ ਨੇ, ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਗੱਲ ਕੀਤੀ ਜਾਂਦੀ ਹੈ, ਨਿਸ਼ਾਨ ਸਾਹਿਬ ਦੀ ਗੱਲ ਕੀਤੀ ਜਾਂਦੀ ਹੈ। ਤਾਂ ਜਿਹਦੇ ਬਾਬਤ ਨਿਸ਼ਾਨ ਸਾਹਿਬ ਚਲਾਉਣ ਤੋਂ ਬਾਅਦ, ਕਿਉਂਕਿ ਜਦੋਂ ਨਿਸ਼ਾਨ ਸਾਹਿਬ ਦੀ ਗੱਲ ਕੀਤੀ ਜਾਂਦੀ ਹੈ, ਜਦੋਂ ਵੀ ਕਿਸੇ ਸੂਬੇ ਦੇ ਵਿੱਚ, ਚਾਹੇ ਉਹ ਕੀਨੀਆ ਵਰਗੇ ਕਿਸੇ ਵੱਡੇ ਦੇਸ਼ ਦੇ ਵਿੱਚ ਇਸ ਤਰ੍ਹਾਂ ਦੇ ਸੰਕਟ ਪੈਦਾ ਹੋਏ, ਤਾਂ ਖਾਲਸਾਈ ਨਿਸ਼ਾਨਾਂ ਦੇ ਹੇਠ ਹੀ ਗੁਰੂ ਕੀ ਜਿਹੜੇ ਗੁਰੂ ਕੇ ਸਿੱਖ ਨੇ, ਗੁਰੂ ਕੀਆਂ ਸੰਗਤਾਂ ਨੇ, ਉਹਨਾਂ ਦੇ ਵੱਲੋਂ ਲੰਗਰ ਵਰਤਾਇਆ ਜਾਂਦਾ ਹੈ। ਇੱਥੋਂ ਤੱਕ ਕਿ ਜਦੋਂ ਫੌਜ ਦੇ ਵੱਲੋਂ ਕੋਈ ਮੁਹਿੰਮ ਸਰ ਕਰਨੀ ਹੁੰਦੀ ਹੈ ਤਾਂ ਜਿਹੜੀ ਸਿੱਖ ਰੈਜੀਮੈਂਟ ਹੈ, ਸਭ ਤੋਂ ਪਹਿਲਾਂ ਖਾਲਸਾਈ ਨਿਸ਼ਾਨ ਲਾ ਕੇ, ਨੀਲੇ ਰੰਗ ਦੇ ਨਿਸ਼ਾਨ ਲਾ ਕੇ ਉਹਨਾਂ ਫੌਜੀ ਸਿੱਖਾਂ ਦੀਆਂ ਗੱਡੀਆਂ ਦੇ ਉੱਪਰ ਉਹਨਾਂ ਨੂੰ ਤੋਰਿਆ ਜਾਂਦਾ ਹੈ। ਤਾਂ ਫਿਰ ਕਿਤੇ ਨਾ ਕਿਤੇ ਇਹ ਹੋ ਜਾਂਦਾ ਹੈ ਕਿ ਜਦੋਂ ਉਹਨਾਂ ਦੇ ਕੋਲ ਆਪਣੀ ਹੋਣ ਦੀ ਗੱਲ ਆਉਂਦੀ ਹੈ ਤਾਂ ਉਦੋਂ ਤੁਸੀਂ ਉਹਨਾਂ ਨੂੰ ਵੱਖ-ਵੱਖ ਤਰੀਕੇ ਦੇ ਨਾਲ ਟਾਰਗੇਟ ਕਰਦੇ ਹੋ, ਪਰ ਜਦੋਂ ਕੋਈ ਭਾਰਤ ਦੇ ਉੱਪਰ ਜਾਂ ਪੰਜਾਬ ਦੇ ਉੱਪਰ ਆਫਤ ਬਣਦੀ ਹੈ ਲੋਕਾਂ ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ। ਜਿਨ੍ਹਾਂ ਲੋਕਾਂ ਦੀ ਕੁਰਬਾਨੀ ਹੋਵੇ, ਜਿਨ੍ਹਾਂ ਲੋਕਾਂ ਨੇ ਪੰਜਾਬ ਵਾਸਤੇ ਜਾਂ ਭਾਰਤ ਨੂੰ ਆਜ਼ਾਦ ਕਰਵਾਉਣ ਵਾਸਤੇ ਵੱਡੀ ਤਾਦਾਦ ਦੇ ਵਿੱਚ ਕੁਰਬਾਨੀਆਂ ਕੀਤੀਆਂ ਹੋਣ। ਤਾਂ ਇਸੇ ਤਰ੍ਹਾਂ ਚਾਹੇ ਅੱਜ ਨੌਜਵਾਨ ਕਿਸੇ ਵੀ ਮੁਹਿੰਮ ਦੇ ਵਿੱਚ ਜਾਂਦੇ ਆ, ਚਾਹੇ ਕਿਸੇ ਮੋਰਚੇ ਦੇ ਵਿੱਚ, ਧਰਨੇ ਦੇ ਵਿੱਚ ਜਾਂਦੇ ਨੇ, ਤਾਂ ਪਰ ਉਹ ਜਿਹੜੇ ਆਪਣੇ ਰੋਲ ਮਾਡਲਾਂ ਦੇ ਨਾਲ ਮੁਹੱਬਤ ਰੱਖਦੇ ਨੇ, ਦਿਲੀ ਮੁਹੱਬਤ ਰੱਖਦੇ ਨੇ, ਤਾਂ ਉਹ ਆਪਣੇ ਰੋਲ ਮਾਡਲ ਨੂੰ ਕਿਵੇਂ ਵਿਸਾਰ ਸਕਦੇ ਨੇ। ਚਾਹੇ ਅਸੀਂ ਕਾਮਰੇਡ ਪੱਖੀ ਧਿਰਾਂ ਦੀ ਕੁਝ ਗੱਲ ਕਰ ਲਈਏ ਤਾਂ ਉਹਨਾਂ ਕਾਮਰੇਡੀ ਪੱਖੀ ਧਿਰਾਂ ਨੇ ਨਿਸ਼ਾਨ ਸਾਹਿਬ ਤੋਂ ਗੁਰੇਜ਼ ਕੀਤਾ, ਕੁੜੱਤਨ ਮਨਾਈ, ਪਰ ਨੌਜਵਾਨਾਂ ਦੇ ਮਨਾਂ ਦੇ ਵਿੱਚ ਹੈ ਕਿ ਜਿਹੜੀ ਚਿਣਕ ਮਿਲਦੀ ਹੈ, ਇਹ ਜਿਹੜਾ ਸਾਨੂੰ ਇੱਕ ਤਰ੍ਹਾਂ ਦੇ ਨਾਲ ਜੋਸ਼ ਮਿਲਦਾ ਹੈ, ਸਾਨੂੰ ਆਪਣੇ ਇਤਿਹਾਸ ਤੋਂ ਮਿਲਦਾ ਹੈ। ਕਿਉਂਕਿ ਜਿਹੜੀ ਕੌਮ ਦਾ ਕੋਈ ਇਤਿਹਾਸ ਹੁੰਦਾ ਹੈ ਤਾਂ ਉਸ ਇਤਿਹਾਸ ਤੋਂ ਪ੍ਰੇਰਨਾ ਲਈ ਜਾ ਸਕਦੀ ਹੈ। ਤਾਂ ਮੈਂ ਬਹੁਤੀਆਂ ਗੱਲਾਂ ਨਾ ਕਰਾਂ, ਤਾਂ ਸਭ ਤੋਂ ਪਹਿਲਾਂ ਇਹ ਮੈਂ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾਉਣਾ ਚਾਹੁੰਦਾ ਕਿ ਨੌਜਵਾਨ ਆਪਣੇ ਨਿੱਜੀ ਵਾਹਨਾਂ ਦੇ ਰਾਹੀਂ, ਟਰੈਕਟਰ ਲੈ ਕੇ, ਗੱਡੀਆਂ ਲੈ ਕੇ, ਮੋਟਰਸਾਈਕਲ ਲੈ ਕੇ ਵੱਡੀ ਤਾਦਾਦ ਦੇ ਵਿੱਚ ਇਸ ਮਾਰਚ ਦੇ ਵਿੱਚ ਪੁੱਜ ਰਹੇ ਨੇ। ਤਾਂ ਲਾਈਵ ਤਸਵੀਰਾਂ ਤੁਹਾਨੂੰ ਮੈਂ ਇਸ ਮੋਹਾਲੀ ਦੇ 7 ਫੇਸ ਦੀਆਂ ਦਿਖਾ ਰਿਹਾ ਹਾਂ।